ਇਜ਼ਰਾਈਲ ਤੇ ਵੈਸਟ ਬੈਂਕ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ 26 ਸਾਲਾਂ ਦੀ ਕੁੜੀ ਨੂੰ ਮਾਰ ਦਿੱਤਾ ਗਿਆ ਹੈਗਾ ਆ ਪ੍ਰੋਟੈਸਟ ਦੇ ਵਿੱਚ। ਤੇ ਅਮਰੀਕਾ ਦੀ ਸਰਕਾਰ ਇਸ ਟਾਈਮ ਬੜੀ ਔਖੀ ਹੈਗੀ ਆ, ਖਾਸ ਕਰਕੇ ਸਾਡੇ ਜਿਹੜੇ ਟੋਨੀ ਬਲਿੰਕਨ ਹੁਣੀ ਹੈਗੇ ਆ। ਇਜ਼ਰਾਈਲ ਡਿਫੈਂਸ ਫੋਰਸਸ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਆ ਮੌਤ ਦੇ ਸਬੰਧ ਦੇ ਵਿੱਚ, ਜੋ ਕਿ ਇੱਕ ਅਮਰੀਕਨ ਸਿਟੀਜ਼ਨ ਆਈਸੀਨੂਰ ਐਜ਼ਗੀ ਜੋ ਡੈਮੋਨਸਟ੍ਰੇਸ਼ਨ ਕਰ ਰਹੀ ਸੀ ਵੈਸਟ ਬੈਂਕ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਟੈਸਟਰਸ ਦੇ ਨਾਲ, ਉਹਨਾਂ ਦੇ ਉੱਤੇ ਆਈਡੀਐਫ ਨੇ ਗੋਲੀਆਂ ਚਲਾ ਦਿੱਤੀਆਂ। ਤੇ ਇਹ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਇਸੀ ਸਾਲ ਗ੍ਰੈਜੂਏਟ ਹੋਈ ਸੀ। ਟਰਕਿਸ਼ ਸਿਟੀਜ਼ਨਸ਼ਿਪ ਆ ਤੇ ਇਜ਼ਰਾਈਲ ਦਾ ਜਿਹੜਾ ਆਕੂਪੇਸ਼ਨ ਆ ਵੈਸਟ ਬੈਂਕ ਦੇ ਵਿੱਚ ਉਹਨੂੰ ਅਪੋਜ਼ ਕਰਦੀ ਹੈਗੀ ਆ। ਪੈਲਸਤੀਨੀਅਨ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵਾਲਿਆਂ ਨੇ ਲਾਈਵ ਫਾਇਰ ਤੇ ਸਟਨ ਗ੍ਰਨੇਡਸ ਯੂਜ਼ ਕੀਤੇ ਇਸ ਪ੍ਰੋਟੈਸਟ ਨੂੰ ਰੋਕਣ ਦੇ ਲਈ। ਸੋ ਇਹ ਜਿਹੜੇ ਪ੍ਰੋਟੈਸਟਰ ਸੀ ਅਪੋਜ਼ ਕਰ ਰਹੇ ਸੀ ਨਵੀਆਂ ਜਿਹੜੀਆਂ ਯੂਸ਼ ਸੈਟਲਮੈਂਟਸ ਆ ਵੈਸਟ ਬੈਂਕ ਦੇ ਵਿੱਚ। ਤੇ ਹੁਣ ਇਨਕੁਆਇਰੀ ਹੋ ਰਹੀ ਆ ਜਿਨ੍ਹਾਂ ਫੌਜੀਆਂ ਨੇ ਫਾਇਰਿੰਗ ਕੀਤੀ ਆ। ਇਹ ਇਜ਼ਰਾਈਲ ਦੀ ਆਰਮੀ ਨੇ ਦੱਸਿਆ ਹੈਗਾ। ਪ੍ਰੈਸ ਕਾਨਫਰੰਸ ਦੇ ਵਿੱਚ ਯੂਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਆਈਗੀ ਦੀ ਮੌਤ ਨੂੰ ਅਨਪ੍ਰੋਵੋਕਡ ਤੇ ਅਨਜਸਟੀਫਾਈਡ ਦੱਸਿਆ। ਉਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਜਿਹੜਾ ਆ ਉਹ ਪ੍ਰੋਟੈਸਟ ਕਰ ਰਿਹਾ ਹੈਗਾ ਉਹਨੂੰ ਗੋਲੀਆਂ ਨਾਲ ਨਹੀਂ ਮਾਰਿਆ ਜਾ ਸਕਦਾ ਹੈਗਾ। ਸੋ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਈਵਨ ਦੋ ਇਜ਼ਰਾਈਲ ਦਾ ਬਹੁਤ ਮਿੱਤਰ ਦੇਸ਼ ਅਮਰੀਕਾ ਦੇ ਨਾਲ ਹੈਗਾ, ਪਰ ਇਸ ਇਸ਼ੂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਤੱਤੇ ਹੋਏ ਪਏ ਹੈਗੇ ਆ, ਕਿਉਂਕਿ ਕਿੰਨੀਆਂ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਤੇ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਦੇ ਉੱਤੇ ਬੈਠਦਾ ਨਹੀਂ। ਹਾਲਾਂਕਿ ਇਜ਼ਰਾਈਲ ਦੇ ਲੋਕ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਹੁਣ ਆਈਡੀਐਫ ਜਿਹੜੀ ਇਜ਼ਰਾਈਲ ਦੀ ਫੋਰਸਸ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਆ, ਉਹ ਕਹਿੰਦੇ ਵੀ ਅਸੀਂ ਕ੍ਰਿਮੀਨਲ ਇਨਵੈਸਟੀਗੇਸ਼ਨ ਲਾਂਚ ਕੀਤੀ ਹੈਗੀ ਆ ਮਿਲਟਰੀ ਪੁਲਿਸ ਦੀ, ਤੇ ਜੋ ਵੀ ਲੱਭੂਗਾ ਉਹ ਅਸੀਂ ਇਨਵੈਸਟੀਗੇਸ਼ਨ ਦਾ ਜਿਹੜਾ ਰਿਜ਼ਲਟ ਹੋਊਗਾ ਉਹ ਪੂਰੀ ਦੁਨੀਆ ਦੇ ਨਾਲ ਸ਼ੇਅਰ ਕਰਾਂਗੇ। ਜੀ ਜੀ, ਬੀਤੇ ਦਿਨਾਂ ਦੇ ਵਿੱਚ ਇਸ ਦੀ ਮੌਤ ਜਿਹੜੀ ਹੋਈ ਸੀ ਤੇ ਅੱਜ ਕਨਫਰਮ ਆਈਡੀਐਫ ਨੇ, ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਕੀਤਾ ਆ ਵੀ ਉਹਨਾਂ ਨੂੰ ਲੱਗਦਾ ਵੀ ਲਾਈਕਲੀ ਜਿਹੜੀ ਅਮਰੀਕਨ ਮਰੀ ਆ ਉਹ ਇਜ਼ਰਾਈਲੀ ਮਿਲਟਰੀ ਦੇ ਹੱਥੋਂ ਹੀ ਜਿਹੜੀ ਉਸ ਦੀ ਮੌਤ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈ। ਇਜ਼ਰਾਈਲ ਤੇ ਵੈਸਟ ਬੈਂਕ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ 26 ਸਾਲਾਂ ਦੀ ਕੁੜੀ ਨੂੰ ਮਾਰ ਦਿੱਤਾ ਗਿਆ ਹੈਗਾ ਆ ਪ੍ਰੋਟੈਸਟ ਦੇ ਵਿੱਚ। ਤੇ ਅਮਰੀਕਾ ਦੀ ਸਰਕਾਰ ਇਸ ਟਾਈਮ ਬੜੀ ਔਖੀ ਹੈਗੀ ਆ, ਖਾਸ ਕਰਕੇ ਸਾਡੇ ਜਿਹੜੇ ਟੋਨੀ ਬਲਿੰਕਨ ਹੁਣੀ ਹੈਗੇ ਆ। ਇਜ਼ਰਾਈਲ ਡਿਫੈਂਸ ਫੋਰਸਸ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਆ ਮੌਤ ਦੇ ਸਬੰਧ ਦੇ ਵਿੱਚ, ਜੋ ਕਿ ਇੱਕ ਅਮਰੀਕਨ ਸਿਟੀਜ਼ਨ ਆਈਸੀਨੂਰ ਐਜ਼ਗੀ ਜੋ ਡੈਮੋਨਸਟ੍ਰੇਸ਼ਨ ਕਰ ਰਹੀ ਸੀ ਵੈਸਟ ਬੈਂਕ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਟੈਸਟਰਸ ਦੇ ਨਾਲ, ਉਹਨਾਂ ਦੇ ਉੱਤੇ ਆਈਡੀਐਫ ਨੇ ਗੋਲੀਆਂ ਚਲਾ ਦਿੱਤੀਆਂ। ਤੇ ਇਹ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਇਸੀ ਸਾਲ ਗ੍ਰੈਜੂਏਟ ਹੋਈ ਸੀ। ਟਰਕਿਸ਼ ਸਿਟੀਜ਼ਨਸ਼ਿਪ ਆ ਤੇ ਇਜ਼ਰਾਈਲ ਦਾ ਜਿਹੜਾ ਆਕੂਪੇਸ਼ਨ ਆ ਵੈਸਟ ਬੈਂਕ ਦੇ ਵਿੱਚ ਉਹਨੂੰ ਅਪੋਜ਼ ਕਰਦੀ ਹੈਗੀ ਆ। ਪੈਲਸਤੀਨੀਅਨ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵਾਲਿਆਂ ਨੇ ਲਾਈਵ ਫਾਇਰ ਤੇ ਸਟਨ ਗ੍ਰਨੇਡਸ ਯੂਜ਼ ਕੀਤੇ ਇਸ ਪ੍ਰੋਟੈਸਟ ਨੂੰ ਰੋਕਣ ਦੇ ਲਈ। ਸੋ ਇਹ ਜਿਹੜੇ ਪ੍ਰੋਟੈਸਟਰ ਸੀ ਅਪੋਜ਼ ਕਰ ਰਹੇ ਸੀ ਨਵੀਆਂ ਜਿਹੜੀਆਂ ਯੂਸ਼ ਸੈਟਲਮੈਂਟਸ ਆ ਵੈਸਟ ਬੈਂਕ ਦੇ ਵਿੱਚ। ਤੇ ਹੁਣ ਇਨਕੁਆਇਰੀ ਹੋ ਰਹੀ ਆ ਜਿਨ੍ਹਾਂ ਫੌਜੀਆਂ ਨੇ ਫਾਇਰਿੰਗ ਕੀਤੀ ਆ। ਇਹ ਇਜ਼ਰਾਈਲ ਦੀ ਆਰਮੀ ਨੇ ਦੱਸਿਆ ਹੈਗਾ। ਪ੍ਰੈਸ ਕਾਨਫਰੰਸ ਦੇ ਵਿੱਚ ਯੂਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਆਈਗੀ ਦੀ ਮੌਤ ਨੂੰ ਅਨਪ੍ਰੋਵੋਕਡ ਤੇ ਅਨਜਸਟੀਫਾਈਡ ਦੱਸਿਆ। ਉਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਜਿਹੜਾ ਆ ਉਹ ਪ੍ਰੋਟੈਸਟ ਕਰ ਰਿਹਾ ਹੈਗਾ ਉਹਨੂੰ ਗੋਲੀਆਂ ਨਾਲ ਨਹੀਂ ਮਾਰਿਆ ਜਾ ਸਕਦਾ ਹੈਗਾ। ਸੋ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਈਵਨ ਦੋ ਇਜ਼ਰਾਈਲ ਦਾ ਬਹੁਤ ਮਿੱਤਰ ਦੇਸ਼ ਅਮਰੀਕਾ ਦੇ ਨਾਲ ਹੈਗਾ, ਪਰ ਇਸ ਇਸ਼ੂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਤੱਤੇ ਹੋਏ ਪਏ ਹੈਗੇ ਆ, ਕਿਉਂਕਿ ਕਿੰਨੀਆਂ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਤੇ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਦੇ ਉੱਤੇ ਬੈਠਦਾ ਨਹੀਂ। ਹਾਲਾਂਕਿ ਇਜ਼ਰਾਈਲ ਦੇ ਲੋਕ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਹੁਣ ਆਈਡੀਐਫ ਜਿਹੜੀ ਇਜ਼ਰਾਈਲ ਦੀ ਫੋਰਸਸ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਆ, ਉਹ ਕਹਿੰਦੇ ਵੀ ਅਸੀਂ ਕ੍ਰਿਮੀਨਲ ਇਨਵੈਸਟੀਗੇਸ਼ਨ ਲਾਂਚ ਕੀਤੀ ਹੈਗੀ ਆ ਮਿਲਟਰੀ ਪੁਲਿਸ ਦੀ, ਤੇ ਜੋ ਵੀ ਲੱਭੂਗਾ ਉਹ ਅਸੀਂ ਇਨਵੈਸਟੀਗੇਸ਼ਨ ਦਾ ਜਿਹੜਾ ਰਿਜ਼ਲਟ ਹੋਊਗਾ ਉਹ ਪੂਰੀ ਦੁਨੀਆ ਦੇ ਨਾਲ ਸ਼ੇਅਰ ਕਰਾਂਗੇ। ਜੀ ਜੀ,
ਬੀਤੇ ਦਿਨਾਂ ਦੇ ਵਿੱਚ ਇਸ ਦੀ ਮੌਤ ਜਿਹੜੀ ਹੋਈ ਸੀ ਤੇ ਅੱਜ ਕਨਫਰਮ ਆਈਡੀਐਫ ਨੇ ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਕੀਤਾ ਆ ਵੀ ਉਹਨਾਂ ਨੂੰ ਲੱਗਦਾ ਵੀ ਲਾਈਕਲੀ ਜਿਹੜੀ ਅਮਰੀਕਨ ਮਰੀ ਆ ਉਹ ਇਜ਼ਰਾਈਲੀ ਮਿਲਟਰੀ ਦੇ ਹੱਥੋਂ ਹੀ ਜਿਹੜੀ ਉਸ ਦੀ ਮੌਤ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ